welcome back. Break ਤੋਂ ਬਾਅਦ ਸਾਡੇ ਨਾਲ ਜੁੜ ਚੁੱਕੇ ਨੇ a media personality from Canada, ਸਰਦਾਰ ਮਨਵੀਰ ਸਿੰਘ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭੈਣ ਜੀ, ਤੁਹਾਨੂੰ ਔਰ ਟੀਵੀ 84 ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਅੱਜ ਹੁਣ ਅਸੀਂ ਵੱਖ-ਵੱਖ ਵਿਸਨ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਤੁਹਾਡੇ ਮੌਂਟਰੀਅਲ ਦੇ ਸਿੱਖ ਗੁਰਦੁਆਰਿਆਂ ਦੇ ਨੁਮਾਇੰਦਿਆਂ ਵੱਲੋਂ ਜਿਹੜਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇੱਕ ਖੁੱਲਾ ਪੱਤਰ ਲਿਖਿਆ ਗਿਆ ਹੈ, ਜਿਸ ਦੇ ਵਿੱਚ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਗਿਆ ਹੈ। ਅਸੀਂ ਚਾਹਾਂਗੇ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਪੂਰੇ ਵੇਰਵੇ ਦੇ ਨਾਲ ਜਾਣਕਾਰੀ ਦਿਓ। ਜੀ ਭੈਣ ਜੀ, ਦਰਅਸਲ ਜਿਹੜਾ ਖੁੱਲਾ ਖੱਤ ਲਿਖਿਆ ਗਿਆ, ਤੁਸੀਂ ਵਰਡਿੰਗ ਇਹਦੀ ਪੜ੍ਹੀ ਹੈ, ਇਹ ਦਰਅਸਲ ਜ਼ਿੰਮੇਵਾਰੀ ਦਾ ਅਹਿਸਾਸ ਘੱਟ ਕਰਵਾਇਆ ਗਿਆ ਤੇ ਉਹਨਾਂ ਨੂੰ ਜਿਹੜਾ ਸ਼ੀਸ਼ਾ ਉਹ ਵੱਧ ਦਿਖਾਇਆ ਗਿਆ। ਹਾਂਜੀ। ਤੇ ਸਮੂਹ ਗੁਰਦੁਆਰਾ ਸਾਹਿਬਾਨ ਦੀ ਜਿਹੜੀ ਮੀਟਿੰਗ ਆ ਬੀਤੀ 30 ਦਸੰਬਰ ਨੂੰ ਹੋਈ ਹੈ ਔਰ 1 ਤਰੀਕ ਨੂੰ ਇਹ ਜਿਹੜਾ ਖੁੱਲਾ ਖੱਤ ਹੈ ਇਹ ਪਬਲਿਸ਼ ਕੀਤਾ ਗਿਆ ਜੀ। ਦੇਖੋ, ਇਹਦੇ ਚ ਮੈਂ ਇੱਕ ਗੱਲ ਪਹਿਲਾਂ ਕਹਿਣੀ ਚਾਹਾਂਗਾ ਕਿ ਸ਼ੇਰਾਂ ਦੇ ਦਲ ਦੀ ਅਗਵਾਈ ਜੇ ਇੱਕ ਭੇਡੂ ਕਰ ਰਿਹਾ ਹੋਵੇ ਨਾ, ਤੇ ਉਹ ਦਲ ਕਦੇ ਵੀ ਕਿਸੇ ਮੈਦਾਨ ਦੇ ਵਿੱਚ ਜਿੱਤ ਨਹੀਂ ਸਕਦਾ। ਤੇ ਇੱਕ ਭੇਡੂਆਂ ਦੇ ਦਲ ਦੀ ਅਗਵਾਈ ਜੇ ਕੋਈ ਸ਼ੇਰ ਕਰ ਰਿਹਾ ਹੋਵੇ ਤੇ ਉਹ ਭੇਡੂ ਹਮੇਸ਼ਾ ਜਿੱਤ ਜਾਂਦੇ ਨੇ। ਤਾਂ ਕੁਝ ਇਸੇ ਤਰ੍ਹਾਂ ਦਾ ਵਰਤਾਰਾ ਜਿਹੜਾ ਉਹ ਸਾਡੀ ਕੌਮ ਨੂੰ ਅੱਜ ਪੇਸ਼ ਆ ਰਿਹਾ। ਹਾਂਜੀ। ਸੋ ਜਥੇਦਾਰ ਸਾਹਿਬ ਦਾ ਜਿਹੜਾ ਰੋਲ ਰਿਹਾ ਇਸ ਸਾਰੇ ਵਾਕਿਆ ਦੇ ਵਿੱਚ, ਕਿਵੇਂ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਪਹਿਲਾਂ 40 ਦਿਨ ਤੋਂ ਵੱਧ ਦੀ ਭੁੱਖ ਹੜਤਾਲ ਰੱਖੀ ਤੇ ਫਿਰ ਕਿਵੇਂ ਉਹਨਾਂ ਦੀ ਅਰਦਾਸ ਨੂੰ ਧੋਖੇ ਦੇ ਨਾਲ ਉਹਨਾਂ ਨੂੰ ਝੂਠੇ ਸੱਚੇ ਲਾਰੇ ਲਾ ਕੇ ਤੜਵਾਇਆ ਗਿਆ, ਤੇ ਹੁਣ ਜਥੇਦਾਰ ਸਾਹਿਬ ਖੁਦ ਇਹਨਾਂ ਗੱਲਾਂ ਤੋਂ ਮੁਨਕਰ ਨੇ ਔਰ ਕਹਿ ਰਹੇ ਨੇ ਕਿ ਇਹ ਸਿਆਸੀ ਖੇਡ ਹੈ। ਸੋ ਇਹ ਜਿਹੜਾ ਖੱਤ ਹੈ ਉਹਨਾਂ ਨੂੰ ਇਹ ਦੱਸਣ ਲਈ ਖੁੱਲਾ ਖੱਤ ਲਿਖਿਆ ਗਿਆ ਕਿ ਜਿਹੜੀ ਤੁਹਾਡੀ ਸੀਟ ਹੈ ਅਕਾਲ ਤਖਤ ਸਾਹਿਬ ਦੀ, ਉਹ ਪੌਪ ਦੀ ਸੀਟ ਦੇ ਬਰਾਬਰ ਦਾ ਜਿਹੜਾ ਦਰਜਾ ਉਹ ਰੱਖਦੀ ਹੈ, ਬਟ ਤੁਸੀਂ ਇਸ ਦੇ ਕਾਬਿਲ ਨਹੀਂ। ਜੀ ਜੀ ਜੀ। ਤੇ ਵੀਰ ਜੀ, ਤੁਸੀਂ ਇਹ ਸ਼ੀਸ਼ਾ ਦਿਖਾਇਆ ਹੈ, ਇਸ ਵਿੱਚ ਆਮ ਪ੍ਰੀਟੀ ਸ਼ੋਰ ਕਿ ਤੁਸੀਂ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ ਹੋਵੇਗੀ ਜਿਨ੍ਹਾਂ ਦੇ ਉੱਪਰ ਉਹਨਾਂ ਨੇ ਸਟੈਂਡ ਨਹੀਂ ਲਿੱਤਾ ਸੀ। ਅਸੀਂ ਵੀ ਸੋਚਦੇ ਕਿ ਸ਼ਾਇਦ ਤੁਸੀਂ ਨਾਨਕ ਸ਼ਾਹ ਕੈਲੰਡਰ ਦੇ ਮੁੱਦੇ ਦੇ ਉੱਪਰ ਵੀ ਗੱਲਬਾਤ ਕੀਤੀ ਹੋਵੇ, ਕਿਉਂਕਿ ਆਲ ਓਵਰ ਦਾ ਵਰਲਡ ਜਿਹੜੇ ਸਿੱਖ ਕੌਮ ਹੈ, ਅਸੀਂ ਸਾਰੇ ਇਹੀ ਚਾਹੁੰਦੇ ਹਾਂ ਕਿ ਜਿਹੜਾ ਅਮੂਲ ਨਾਨਕ ਸ਼ਾਹ ਕੈਲੰਡਰ 2013 ਹੈ ਉਹ ਜਿਸ ਤੇ ਅਸੀਂ ਸਾਰੇ ਪਹਿਰਾ ਦਿੰਦੇ ਹਾਂ, ਜਿਸ ਤੇ ਅਸੀਂ ਸਾਰੇ ਖੜੇ ਹੁੰਦੇ ਹਾਂ 2003 ਮੂਲ ਨਾਨਕ ਸ਼ਾਹ ਕੈਲੰਡਰ, ਉਸ ਦੇ ਉੱਤੇ ਵੀ ਤੁਸੀਂ ਇਹਨਾਂ ਦੇ ਉੱਪਰ ਗੱਲਬਾਤ ਕੀਤੀ ਸੀ ਇਹਨਾਂ ਦੇ ਨਾਲ? ਜੀ ਭੈਣ ਜੀ, ਐਕਚੁਅਲ ਦੇ ਵਿੱਚ ਅਸੀਂ ਜਦੋਂ ਪਹਿਲਾਂ ਭਾਈ ਗੁਰਬਖਸ਼ ਸਿੰਘ ਖਾਲਸਾ ਉਹਨਾਂ ਨੇ ਪਹਿਲੀ ਵਾਰ 1 ਸਾਲ ਪਹਿਲਾਂ ਜਦੋਂ ਆਪਣਾ ਇਹ ਸੰਘਰਸ਼ ਸ਼ੁਰੂ ਕੀਤਾ, ਉਹਨਾਂ ਦੇ ਸੰਘਰਸ਼ ਨੂੰ ਸਮਰਪਿਤ ਅਸੀਂ ਵੀ ਇੱਕ ਦਿਨ ਦਾ ਜਿਹੜਾ ਇੱਕ ਤੁਸੀਂ ਕਹਿ ਲਓ ਵੀ ਇੱਕ ਸਿਟਿੰਗ ਰੱਖੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਵਿਖੇ। ਉਸ ਵਿੱਚ ਸਮੂਹ ਸਿੱਖ ਜਥੇਬੰਦੀਆਂ ਦੇ ਸਮੂਹ ਕਿਊਬਕ ਦੇ ਗੁਰਦੁਆਰਾ ਸਾਹਿਬਾਨ ਦੇ ਨੁਮਾਇੰਦੇ ਉਹਦੇ ਚ ਹਾਜ਼ਰ ਸਨ। ਇੱਕ ਦਿਨ ਦਾ ਉਹਨਾਂ ਵੱਲੋਂ ਵੀ ਵਰਤ ਰੱਖਿਆ ਗਿਆ। ਇੱਕ ਦਿਨ ਦਾ ਗੁਰੂ ਘਰ ਦੇ ਵਿੱਚ ਜਿਹੜੀ ਸਿਟਿੰਗ ਰੱਖੀ ਗਈ, ਉਹਦੇ ਵਿੱਚ ਇਹ ਵੀ ਰੈਜ਼ੋਲੂਸ਼ਨ ਬਿਲਕੁਲ ਪਾਸ ਹੋ ਚੁੱਕਿਆ ਹੈ ਕਿ ਸਮੂਹ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਮੌਂਟਰੀਅਲ ਦੇ ਵਿੱਚ ਜਿੰਨੇ ਵੀ ਆਪਣੇ ਗੁਰਪੁਰਬ ਨੇ ਜਾਂ ਜਿੰਨੇ ਵੀ ਗੁਰੂ ਦਿਹਾੜੇ ਨੇ, ਜਿੰਨੇ ਇਤਿਹਾਸਕ ਦਿਹਾੜੇ ਨੇ, ਉਹ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਅਨੁਸਾਰ ਹੀ ਮਨਾਇਆ ਕਰੇਗੀ। ਔਰ ਇਹ ਬਿਲਕੁਲ ਪ੍ਰੈਸ ਨੋਟ ਵੀ ਜਾਰੀ ਕਰ ਦਿੱਤਾ ਗਿਆ ਪਿਛਲੇ ਸਾਲ। ਸੋ ਇਹਦੇ ਚ ਕੋਈ ਵੀ ਹੁਣ ਪਿੱਛੇ ਹਟਣ ਵਾਲੀ ਗੱਲ ਨਹੀਂ ਹੈ। ਸੋ ਇਸੇ ਸੰਬੰਧ ਦੇ ਵਿੱਚ ਜਿਹੜਾ ਹੁਣ ਵਿਵਾਦ ਪੈਦਾ ਕੀਤਾ ਗਿਆ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ, ਉਹ ਵੀ ਹੁਣ 5 ਜਨਵਰੀ ਨੂੰ ਹੀ ਮਨਾਇਆ ਜਾਏਗਾ। ਬਿਲਕੁਲ ਜੀ, ਕਿਉਂਕਿ ਟਾਈਮ ਟੂ ਟਾਈਮ ਸਾਡਾ ਫਰਜ਼ ਬਣਦਾ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਸੀਂ ਰਿਮਾਈਂਡ ਕਰਵਾਉਂਦੇ ਰਹੀਏ ਕਿ ਬਾਹਰ ਦੇ ਜਿਹੜੇ ਸਾਡੇ ਸਿੱਖ ਸੰਗਤਾਂ ਨੇ ਉਹ ਟਾਈਮ ਟੂ ਟਾਈਮ ਕੀ ਚਾਹੁੰਦੀਆਂ ਨੇ। ਐਂਡ ਅਸੀਂ ਰੱਬ ਅੱਗੇ ਅਰਦਾਸ ਕਰਦੇ ਕਿ ਸੂਨ ਅਗਰ ਸਾਡੇ ਟੀਵੀ ਸ਼ੋ ਵੇਖਦੇ ਹੋਣ ਤਾਂ ਜ਼ਰੂਰ ਇਸ ਚੀਜ਼ ਤੇ ਪਹਿਰਾ ਦੇਣ, ਇਸ ਚੀਜ਼ ਤੇ ਸਾਡੀ ਸਿੱਖ ਕੌਮ ਦੀ ਪੂਰੀ ਸਪੋਰਟ ਕਰਨ, ਉਹ ਵੀ ਜਲਦ ਤੋਂ ਜਲਦ ਇਹ ਨਾਨਕ ਸ਼ਾਹ ਕੈਲੰਡਰ ਲਾਗੂ ਕਰਨ ਤੇ ਪੂਰੀ ਸਿੱਖ ਕੌਮ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਉਣ। ਤੇ ਵੀਰ ਜੀ, ਇਸ ਦੇ ਨਾਲ ਹੁਣ ਅਸੀਂ ਬਾਕੀ ਮੁੱਦਿਆਂ ਦੇ ਉੱਪਰ ਗੱਲਬਾਤ ਕਰਨਾ ਚਾਹਾਂਗੇ। ਪਹਿਲਾਂ ਹੁਣ ਅਸੀਂ ਇੰਡੀਆ ਦੀ ਗੱਲ ਕਰਦੇ, ਦਿੱਲੀ ਦੇ ਵਿੱਚ ਜਿਸ ਤਰ੍ਹਾਂ ਸਾਡਾ ਜੂਨ 84 ਦਾ ਕਤਲੇਆਮ ਹੋਇਆ ਸੀ, ਕਿਸ ਤਰ੍ਹਾਂ ਸਾਡੇ ਸਿੱਖ ਭੈਣ ਭਰਾ ਇਹਨਾਂ ਨੇ ਜੂਨ 84 ਦੇ ਵਿੱਚ ਘਰਾਂ ਤੋਂ ਕੱਢ ਕੇ ਕੋ ਕੇ ਮਾਰੇ ਸੀਗੇ। ਤਾਂ 30 ਸਾਲਾਂ ਦੇ ਵਿੱਚ ਸਾਨੂੰ ਕੋਈ ਇਨਸਾਫ ਮਿਲਿਆ ਹੀ ਨਹੀਂ, ਪਰ ਜਿਹੜਾ ਥੋੜਾ ਬਹੁਤ ਇਨਸਾਫ ਮਿਲਿਆ ਸੀ, ਜਿਹੜੇ ਉਹ ਵੀ ਪ੍ਰਿਜ਼ਨਰ ਸੀਗੇ ਜਾਂ ਕਨਵਿਕਟ ਸੀਗੇ, ਉਹਨਾਂ ਨੂੰ ਵੀ ਇਹਨਾਂ ਨੇ ਰੀਸੈਂਟਲੀ ਪੈਰੋਲ ਤੇ ਰਿਹਾ ਕਰ ਦਿੱਤਾ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ ਦੇਖੋ, ਇਹ ਜਿਹੜੀ ਗੱਲ ਹੈ ਕੋਈ ਲੁਕੀ ਛੁਪੀ ਨਹੀਂ ਹੈ ਔਰ ਸਾਨੂੰ ਇਸ ਦੇ ਵਿੱਚ ਕੋਈ ਵੀ ਭੁਲੇਖਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਕਿ ਸਾਡੀ ਉਹ ਹਮੇਸ਼ਾ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਜੀ। ਪੰਜਾਬੀ ਦੇ ਵਿੱਚ ਜੇ ਮੈਂ ਸਹੀ ਭਾਸ਼ਾ ਦੇ ਵਿੱਚ ਕਹਾਂ ਕਿ ਸਾਨੂੰ ਸਾਡੀ ਔਕਾਤ ਦਿਖਾਈ ਜਾਂਦੀ ਹੈ ਦਿਨ ਬ ਦਿਨ। ਇਹ ਕਹਿ ਕੇ
ਕਿ ਦੇਖੋ ਵੀ ਤੁਹਾਡੇ ਜਿਹੜੇ ਕਾਤਲ ਨੇ ਉਹ ਸ਼ਰੇਆਮ ਖੁੱਲੇ ਘੁੰਮਦੇ ਨੇ, ਇਹਨਾਂ ਦੀ ਕੋਈ ਸੁਣਵਾਈ ਨਹੀਂ ਹੈ, ਬਟ ਜਿਹੜੇ ਸਿੰਘ ਨੇ ਉਹ ਆਪਣੀ ਸਜ਼ਾ ਦੋਹਰੀ ਪੂਰੀ ਕਰਨ ਦੇ ਬਾਵਜੂਦ ਵੀ 14 ਸਾਲ ਦੀ ਸਜ਼ਾ ਹੁੰਦੀ ਹੈ ਤੇ 20 22 22 26 ਸਾਲ ਵੀ ਜੇਲ੍ਹ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਉਹਨਾਂ ਲਈ ਕੋਈ ਇਨਸਾਫ ਨਹੀਂ ਹੈ ਜੀ। ਸੋ ਸਾਨੂੰ ਇਹ ਬਿਲਕੁਲ ਸਮਝ ਲੈਣਾ ਚਾਹੀਦਾ ਹੈ ਕਿ ਜੇ ਹੁਣ ਸਿਆਣੇ ਕਹਿੰਦੇ ਹੁੰਦੇ ਨੇ ਕਿ ਸੁੱਤੇ ਨੂੰ ਜਗਾਉਣਾ ਸੌਖਾ, ਮਚਲੇ ਨੂੰ ਜਗਾਉਣਾ ਬਹੁਤ ਔਖਾ, ਤੇ ਜੇ ਹੁਣ ਅਸੀਂ ਮਚਲੇ ਬਣ ਕੇ ਸੁੱਤੇ ਰਹਿਣਾ ਤੇ ਫਿਰ ਵਾਹਿਗੁਰੂ ਨੂੰ ਪਤਾ ਹੈ ਜੀ ਫਿਰ ਫਿਊਚਰ ਕੀ ਹੈ ਕੌਮ ਦਾ। ਬਿਲਕੁਲ ਹਮੇ ਲਾਈਕ ਇਸ ਤਰ੍ਹਾਂ ਸੇ ਦਰਸ਼ਕਾਂ ਨੇ ਵੀ ਦੱਸਣਾ ਚਾਹੁੰਦੇ ਦ ਪਰਸਨ ਹੂ ਗਾਟ ਜਿਹਨੂੰ ਰਿਹਾਈ ਮਿਲੀ ਹੈ ਪੈਰੋਲ ਤੇ ਉਹਦਾ ਨਾਮ ਸੀਗਾ ਕੈਪਟਨ ਭਾਗਮਲ ਐਂਡ ਦੈਨ ਹੀ ਇਜ਼ ਦ ਵਨ ਜਿਹਨੇ ਜੂਨ 84 ਦੇ ਵਿੱਚ ਬੀਬੀ ਨਿਰਪ੍ਰੀਤ ਕੌਰ ਦੇ ਫਾਦਰ ਨਿਰਮਲ ਸਿੰਘ ਨੂੰ ਰੱਸੀਆਂ ਨਾਲ ਬੰਨ੍ਹ ਕੇ ਮਾਰਿਆ ਸੀ। ਆਲਸੋ ਜਿਹੜੀ ਬੀਬੀ ਜਗਦੀਸ਼ ਕੌਰ ਉਹਨਾਂ ਦੇ ਹਸਬੈਂਡ ਐਂਡ ਸਨ ਨੂੰ ਭੀੜ ਦੇ ਹਵਾਲੇ ਕਰ ਦਿੱਤਾ ਸੀ, ਉਹਨਾਂ ਨੂੰ ਜਿੰਦਿਆਂ ਸਾੜ ਦਿੱਤਾ ਸੀਗਾ, ਉਹਨਾਂ ਟੋਟੇ ਕਰ ਦਿੱਤੇ ਸੀਗੇ। ਸੋ ਦਿਸ ਗਾਏ ਇਹ ਆਪਣੇ 30 ਸਾਲਾਂ ਬਾਅਦ ਵੀ ਲਾਈਕ ਇਹਨਾਂ ਨੂੰ ਕੋਈ ਸਜ਼ਾਵਾਂ ਨਹੀਂ ਮਿਲੀਆਂ, ਆਰਾਮ ਦੇ ਨਾਲ ਬਾਹਰ ਘੁੰਮ ਰਹੇ ਨੇ। ਵੇਅਰ ਸਾਡੇ ਜਿਹੜੇ ਸਾਡੇ ਬ੍ਰਦਰਸ ਉਹਨਾਂ ਨੂੰ ਜਿਹੜੇ ਸਿੱਖ ਸਾਡੇ ਵੀਰ ਨੇ ਉਹਨਾਂ ਨੂੰ ਇਹ ਚੁੱਕ ਕੇ ਉਹਦੀ ਜੇਲ੍ਹਾਂ ਦੇ ਵਿੱਚ ਬਿਨਾਂ ਕਿਸੇ ਸਬੂਤ ਤੋਂ, ਬਿਨਾਂ ਕਿਸੇ ਗਵਾਹ ਤੋਂ ਇਹ ਬੰਦ ਕਰਦੇ ਨੇ, ਝੂਠੇ ਕੇਸਿਸ ਬਣਾ ਦਿੰਦੇ ਨੇ, ਝੂਠੇ ਉਹਨਾਂ ਦੇ ਇਨਕਾਊਂਟਰਸ ਕਰਦੇ ਨੇ। ਸੋ ਜਿਹੜਾ ਦੋਗਲਾਪਨ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇਟਸ ਰੀਅਲੀ ਸੈਡ ਵਾਟਸ ਹੈਪਨਿੰਗ ਟੂ ਮਾਈਨੋਰਿਟੀਜ਼ ਐਂਡ ਲਾਈਕ ਸਾਡਾ ਕੀ ਹਾਲ ਹੋ ਰਿਹਾ ਇਸ ਵੇਲੇ ਪੰਜਾਬ ਦੇ ਵਿੱਚ ਐਂਡ ਇੰਡੀਆ ਦੇ ਵਿੱਚ। ਤੇ ਵੀਰ ਜੀ ਅਸੀਂ ਇਹ ਤਾਂ ਆਪਾਂ ਗੱਲ ਕੀਤੀ ਸੀ ਦਿੱਲੀ ਦੇ ਵਿੱਚ, ਅਸੀਂ ਆਲਸੋ ਪੰਜਾਬ ਦੇ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ। ਜਿਸ ਤਰ੍ਹਾਂ ਰੀਸੈਂਟਲੀ ਜਿਹੜੀ ਖਬਰਾਂ ਆ ਰਹੀਆਂ ਨੇ ਕਿ ਕਿਸ ਤਰ੍ਹਾਂ ਆਸ਼ੂਤੋਸ਼ ਦੇ ਚੇਲਿਆਂ ਨੇ ਆਸ਼ੂਤੋਸ਼ ਦੀ ਬਾਰੀ ਜਨਵਰੀ 2014 ਤੋਂ ਫ੍ਰੀਜ਼ਰ ਦੇ ਵਿੱਚ ਰੱਖੀ ਹੈ, ਪਰ ਹੁਣ ਜਿਹੜਾ ਸਰਕਾਰ ਨੇ ਕਿਹਾ ਹੈ ਕਿ ਪੰਜਾਬ ਹਾਈ ਕੋਰਟ ਨੇ ਕਿਹਾ ਹੈ ਕਿ ਇਸ ਦੀ ਬਾਰੀ ਨੂੰ ਕ੍ਰੀਮੇਟ ਕੀਤਾ ਜਾਵੇ 15 ਦਿਨ ਦੇ ਅੰਦਰ ਪਰ ਦੇ ਡੋਨਟ ਵਾਂਟ ਟੂ ਡੂ ਦੈਟ। ਸੋ ਵਾਟ ਡੂ ਯੂ ਵਾਂਟ ਟੂ ਸੇ ਅਬਾਊਟ ਦੈਟ? ਦੇਖੋ ਜਿਹੜਾ ਪਹਿਲਾਂ ਤਾਂ ਗੱਲ ਇਹ ਹੈ ਕਿ ਹਾਈ ਕੋਰਟ ਦਾ ਜਿਹੜਾ ਵਰਤਾਰਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਸਵਾਲੀਆ ਨਿਸ਼ਾਨ ਛੱਡ ਜਾਂਦਾ ਹੈ ਕਿ ਉੱਥੇ ਜਿਹੜੀ ਉਹਨਾਂ ਦੀ ਜੇ ਤੁਸੀਂ ਸਟੇਟਮੈਂਟ ਪੜ੍ਹੋ ਤੇ ਉਹਦੇ ਵਿੱਚ ਬਾਰ-ਬਾਰ ਉਹ ਢੋਂਗੀ ਨੂੰ, ਉਸ ਬਾਬੇ ਨੂੰ ਮਹਾਰਾਜ ਜੀ ਕਹਿ ਕੇ ਉਹਨੂੰ ਸੰਬੋਧਨ ਕਰਨਾ ਤੇ ਫਿਰ ਪੂਰੇ ਮਾਨ ਸਨਮਾਨ ਦੇ ਨਾਲ ਉਹਦੀ ਕਮਿਸ਼ਨ ਕਰਨ ਦੀ ਜਿਹੜੀ ਹੈ ਉਹ ਗੱਲ ਕਹਿਣਾ ਤੇ ਫਿਰ ਸਰਕਾਰੀ ਤੌਰ ਤੇ ਵੀ ਕੋਰਟ ਵੱਲੋਂ ਕਿਹਾ ਗਿਆ ਕਿ ਇਹਦਾ ਬਣਦਾ ਮਾਨ ਸਨਮਾਨ ਕੀਤਾ ਜਾਏ, ਜਦ ਕਿ ਉਹ ਜਿਹੜੇ ਉੱਥੇ ਉਹ ਜਿਹੜੀ ਉਹਨਾਂ ਨੇ ਆਪਣੀ ਭਗਵਾ ਫੌਜ ਉੱਥੇ ਬਿਠਾਈ ਹੈ ਉਹ ਤਿਆਰੀਆਂ ਕਰ ਰਹੇ ਨੇ ਕਿ ਅਸੀਂ ਪੁਲਿਸ ਨੂੰ ਅੰਦਰ ਨਹੀਂ ਵੜਨ ਦੇਣਾ। ਸੋ ਦੇਖੋ ਇਹ ਕੀ ਵਰਤਾਰਾ ਹੈ ਕਿ ਇੱਕ ਪਾਸੇ ਤਾਂ ਇੱਕ ਡੈਥ ਬੋਡੀ ਆ, ਚਾਹੀਦਾ ਤਾਂ ਜੁਡੀਸ਼ਰੀ ਨੂੰ ਇਹ ਸੀ ਕਿ ਉਹਨੂੰ ਬਕਾਇਦਾ ਰਿਕਵਰ ਕਰਕੇ ਉਹਦਾ ਪੋਸਟਮਾਰਟਮ ਕਰਾ ਕੇ ਉਹਦੀ ਤਹਿਕੀਕਾਤ ਕੀਤੀ ਜਾਂਦੀ, ਉਹਦੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਕਿ ਇਹਦੇ ਮਰਨ ਦੇ ਜਾਂ ਮਾਰਨ ਦੇ ਕੀ ਕਾਰਨ ਨੇ ਤੇ ਉਹਦੀ ਪ੍ਰਾਪਰਟੀ ਹੈ ਉਹਦਾ ਕੀ ਹੋਏ। ਪਰ ਉਹਦੇ ਉਲਟ ਉਹ ਹੋ ਇਹ ਰਿਹਾ ਕਿ ਉਹ ਉਲਟਾ ਸਰਕਾਰ ਨਾਲ ਲੜਨ ਦੀ ਤਿਆਰੀ ਕਰ ਰਹੇ ਨੇ ਤੇ ਉਹ ਇੱਥੇ ਹੀ ਬਸ ਨਹੀਂ ਕਿ ਅੱਜ ਜਿਹੜੀਆਂ ਖਬਰਾਂ ਬੜੀਆਂ ਹੀ ਹਿਰਦੇ ਨੂੰ ਬਲੂੰਦਰ ਦੇਣ ਵਾਲੀਆਂ ਜਿਹੜੀਆਂ ਤਰਨਤਾਰਨ ਸਾਹਿਬ ਤੋਂ ਆਈਆਂ ਨੇ, ਉੱਥੇ ਵੀ ਇਹਨਾਂ ਦੇ ਹੀ ਇੱਕ ਸੰਗਠਨ ਨੇ ਜਿਨ੍ਹਾਂ ਨਾਲ ਪਿੱਛੇ ਜੇ ਇੱਕ ਕਲੈਸ਼ ਵੀ ਹੋਇਆ ਸਿੰਘਾਂ ਦਾ, ਉਹਨਾਂ ਚੋਂ ਕੁਝ ਬੰਦਿਆਂ ਦੀ ਸ਼ਰਾਰਤ ਹੈ ਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਨੂੰ ਅਗਨ ਭੇਟ ਕੀਤਾ ਤੇ ਉਹਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵੀ ਜਿਹੜੇ ਸ਼ਹੀਦ ਕੀਤੇ ਨੇ। ਸੋ ਮੈਂ ਅੱਜ ਦੇਖ ਰਿਹਾ ਸੀ ਆਪਣੇ ਜਥੇਦਾਰ ਸਾਹਿਬ ਵੀ ਪਹੁੰਚੇ ਉੱਥੇ, ਕੌਮ ਦੇ ਜਥੇਦਾਰ ਨੇ ਗਿਆਨੀ ਗੁਰਬਚਨ ਸਿੰਘ, ਤੇ ਉਹ ਮੀਡੀਆ ਨੂੰ ਕਹਿ ਰਹੇ ਸੀ ਕਿ ਇਹ ਅਸੀਂ ਨਿਖੇਧੀ ਕਰਦੇ ਹਾਂ, ਮਾੜਾ ਕੰਮ ਆ, ਪ੍ਰਸ਼ਾਸਨ ਇਹਨਾਂ ਨੂੰ ਵਿਅਕਤੀਆਂ ਨੂੰ ਸਜ਼ਾ ਦੇਵੇ ਜਾਂ ਫੜੇ ਕਾਰਵਾਈ ਕਰੇ। ਹੁਣ ਦੇਖੋ ਇਹ ਕਿਸ ਤਰ੍ਹਾਂ ਦਾ ਵੇਸਲਾ ਪਾਣਾ ਜਾਂ ਕਿਸ ਤਰ੍ਹਾਂ ਦਾ ਭਗੌੜਾ ਪਾਣਾ। ਅਸੀਂ ਉਸ ਪ੍ਰਸ਼ਾਸਨ ਤੋਂ ਇਨਸਾਫ ਦੀ ਉਮੀਦ ਲਈ ਬੈਠੇ ਹਾਂ ਜਿਹੜੇ ਪ੍ਰਸ਼ਾਸਨ ਨੇ 1 ਸਾਲ ਤੋਂ ਇੱਕ ਲਾਸ਼ ਨੂੰ, ਉਹਨਾਂ ਦੇ ਬਾਬੇ ਦੇ ਲਾਸ਼ ਨੂੰ ਜੈਟ ਸਿਕਿਉਰਿਟੀ ਦੇ ਰੱਖੀ ਹੈ। ਹਾਂਜੀ, ਔਰ ਉਸ ਪ੍ਰਸ਼ਾਸਨ ਨੂੰ ਇਹ ਮੇਰਾ ਖਿਆਲ ਹੈ ਕਿ ਇਸ ਤੋਂ ਵੱਧ ਨਮੋਸ਼ੀ ਦੀ ਗੱਲ ਹੋਰ ਨਹੀਂ ਹੋ ਸਕਦੀ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਆਗਨ ਭੇਟ ਕਰ ਦਿੱਤਾ ਹੋਵੇ ਤੇ ਸਾਡਾ ਜਿਹੜਾ ਜਥੇਦਾਰ ਆ ਜਿਹਨੇ ਕੌਮ ਨੂੰ ਲੀਡ ਕਰਨਾ ਉਹ ਉੱਥੇ ਖੜ ਕੇ ਲੇਲੜੀਆਂ ਕੱਢਦਾ ਹੋਏ ਤੇ ਹੁਣ ਕੀ ਕਿਹਾ ਜਾ ਸਕਦਾ ਜੀ। ਬਿਲਕੁਲ ਵੀਰ ਜੀ। ਤੇ ਵੀਰ ਜੀ ਇੱਕ ਹੋਰ ਸਾਹਮਣੇ ਰੀਸੈਂਟ ਖਬਰ ਆਈ ਜਿਸ ਤਰ੍ਹਾਂ ਅਕਾਲੀ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਇਹ ਮੰਗ ਕੀਤੀ ਹੈ ਕਿ ਉਹ ਸਿੱਖ ਕੈਦੀ ਜਿਹੜੇ ਆਪਣੀਆਂ ਸਜ਼ਾ ਜਿਹੜੀ ਕੱਟ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਔਰ ਆਲਸੋ ਜਿਹੜਾ ਜੂਨ 84 ਦਾ ਜਿਹੜੇ ਘੱਲੂਘਾਰੇ ਲਈ ਜ਼ਿੰਮੇਵਾਰ ਜਿਹੜੇ ਫੌਜੀ ਸਨ, ਆਫੀਸਰ ਸਨ, ਉਹਨਾਂ ਨੂੰ ਜਿਹੜੇ ਤਗਮੇ ਦਿੱਤੇ ਗਏ ਸੀ, ਇਨਾਮ ਦਿੱਤੇ ਗਏ ਸੀਗੇ ਉਹ ਵਾਪਿਸ ਲਏ ਜਾਣ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ?
ਇਹ ਦੇਖੋ ਡਰਾਮੇਬਾਜ਼ੀ ਦੀ ਵੀ ਕੋਈ ਹੱਦ ਹੁੰਦੀ ਹੈ, ਕਿਸੇ ਨੂੰ ਬੇਵਕੂਫ ਬਣਾਉਣ ਦੀ ਵੀ ਕੋਈ ਹੱਦ ਹੁੰਦੀ ਹੈ। ਔਰ ਇੱਕ ਪਾਸੇ ਤਾਂ ਇਹ ਉਹਨਾਂ ਫੌਜੀਆਂ ਤੋਂ ਤਗਮੇ ਵਾਪਸ ਲੈਣ ਦੀ ਮੰਗ ਕਰ ਰਹੇ ਨੇ ਜੀ, ਦੂਜੇ ਪਾਸੇ ਇਹਨਾਂ ਨੇ ਸਵੇਦ ਸੈਣੀ ਤੇ ਜਹਾਰ ਆਲਮ ਵਰਗੇ ਬੁੱਚੜਾਂ ਨੂੰ ਆਪਣੇ ਗਲੇ ਦੇ ਨਾਲ ਲਾਇਆ ਹੋਇਆ, ਪੂਰੀ ਉਹਨਾਂ ਨੂੰ ਪ੍ਰੋਟੈਕਸ਼ਨ ਹੈ, ਉੱਚੇ ਅਹੁਦਿਆਂ ਤੇ ਉਹ ਬੈਠੇ ਨੇ। ਤੇ ਜਿੱਥੋਂ ਤੱਕ ਇਹ ਜਿਹੜੀ ਗਿਰਗਟ ਦੀ ਤਰ੍ਹਾਂ ਰੰਗ ਬਦਲਦੇ ਆ, ਇਹਨਾਂ ਨੇ ਹੁਣ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਹੈ। ਇਹ ਯਾਦ ਕਰਾ ਦੇਣਾ ਚਾਹੁੰਦਾ ਦਰਸ਼ਕਾਂ ਨੂੰ ਕਿ ਇਹਨਾਂ ਦੀ ਵਜ੍ਹਾ, ਇਹਨਾਂ ਦੀਆਂ ਜਿਹੜੀਆਂ ਸਟੇਟਮੈਂਟਸ ਗਈਆਂ ਨੇ, ਸਰਕਾਰ ਵੱਲੋਂ ਜਿਹੜੀਆਂ ਸਟੇਟਮੈਂਟਸ ਗਈਆਂ ਨੇ, ਉਹਨਾਂ ਨੂੰ ਅੱਤਵਾਦੀ, ਵੱਖਵਾਦੀ, ਖਤਰਨਾਕ ਅੱਤਵਾਦੀ ਜਿਨ੍ਹਾਂ ਨੇ ਕਰਾਰ ਦਿੱਤਾ ਤੇ ਇਹਨਾਂ ਨੂੰ ਹੀ ਇਤਰਾਜ਼ ਸੀ ਕਿ ਉਹਨਾਂ ਨੂੰ ਨਾ ਛੱਡਿਆ ਜਾਵੇ। ਇਸ ਕਰਕੇ ਜਿਹੜਾ ਜੇਲ੍ਹ ਪ੍ਰਸ਼ਾਸਨ ਹੈ ਜਾਂ ਫਿਰ ਸੈਂਟਰ ਸਰਕਾਰ ਹੈ, ਉਹ ਹਮੇਸ਼ਾ ਇਹੀ ਕਹਿੰਦੀ ਆ ਰਹੀ ਹੈ ਕਿ ਇਹ ਪੰਜਾਬ ਦੇ ਸੰਬੰਧਿਤ ਅਦਾਰਿਆਂ ਤੋਂ ਸਾਨੂੰ ਚਿੱਠੀਆਂ ਆਈਆਂ ਨੇ ਕਿ ਇਹਨਾਂ ਨੂੰ ਨਾ ਛੱਡਿਆ ਜਾਏ। ਇਹੀ ਵਜ੍ਹਾ ਹੈ ਕਿ ਇਹਨਾਂ ਨੂੰ ਨਹੀਂ ਛੱਡਿਆ ਗਿਆ, ਕਿਉਂਕਿ ਹੁਣ ਬੀਜੇਪੀ ਜਿਹੜੀ ਇਹਨਾਂ ਨੇ ਮੋਢਿਆਂ ਤੇ ਬਿਠਾਈ ਸੀ, ਹੁਣ ਇਹਨਾਂ ਦੇ ਸਿਰ ਤੇ ਚੜ ਕੇ ਨੱਚ ਰਹੀ ਹੈ। ਸੋ ਹੁਣ ਇਹਨਾਂ ਨੂੰ ਕੌਮੀ ਮੁੱਦੇ ਯਾਦ ਆ ਗਏ ਨੇ ਔਰ ਇਸ ਤੋਂ ਇਲਾਵਾ ਹੋਰ ਇਹਦੇ ਵਿੱਚ ਕੋਈ ਸੁਹਿਰਦਤਾ ਨਜ਼ਰ ਨਹੀਂ ਆਉਂਦੀ। ਜੀ ਤੇ ਵੀਰ ਜੀ, ਵਨ ਲਾਸਟ ਕੁਐਸਚਨ, ਕਿਉਂਕਿ ਸਾਡੇ ਕੋਲ 1.5 ਮਿੰਟ ਰਹਿ ਗਏ ਨੇ। ਜਿਸ ਤਰ੍ਹਾਂ ਬੀਜੇਪੀ ਆ, ਉਹ ਵੀ ਗੁਰਬਖਸ਼ ਸਿੰਘ ਜਿਨ੍ਹਾਂ ਨੇ ਵਰਤ ਤੇ ਬੈਠੇ ਹੋਏ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, ਉਹਨਾਂ ਨੂੰ ਸਪੋਰਟ ਕਰ ਰਹੀ ਹੈ। ਆਲਸੋ ਇੱਕ ਪਾਸੇ ਆਮ ਆਦਮੀ ਪਾਰਟੀ ਵੀ ਉਹਨਾਂ ਨੂੰ ਸਪੋਰਟ ਕਰ ਰਹੀ ਹੈ। ਇਹ ਸਾਰੀ ਕੀ ਰਾਜਨੀਤੀ ਹੈ ਤੁਹਾਡੇ ਖਿਆਲ ਦੇ ਨਾਲ? ਜੀ ਦੇਖੋ, ਇਹ ਬਿਲਕੁਲ ਸਰਾਸਰ ਵੋਟ ਰਾਜਨੀਤੀ ਹੈ। ਤੁਸੀਂ ਸਪੋਰਟ ਕਰ ਰਹੇ ਹੋ, ਤੁਹਾਡੀ ਸਰਕਾਰ ਹੈ ਸੈਂਟਰ ਦੇ ਵਿੱਚ, ਹਾਂਜੀ, ਤੁਸੀਂ ਭਾਈ ਗੁਰਬਖਸ਼ ਸਿੰਘ ਨੂੰ ਸਪੋਰਟ ਕਾਹਦੀ ਕਰ ਰਹੇ ਹੋ? ਤੁਸੀਂ ਉੱਥੇ ਬਹਿੰਦੇ ਕਿਉਂ ਨਹੀਂ ਜੇ ਤੁਹਾਨੂੰ ਵਾਕਿਆ ਹੀ ਲੱਗਦਾ ਕਿ ਧੱਕਾ ਹੋ ਰਿਹਾ? ਅਰਵਿੰਦ ਕੇਜਰੀਵਾਲ ਦੀ ਤੁਸੀਂ ਗੱਲ ਕੀਤੀ ਹੈ, ਉਹ ਕਰਪਸ਼ਨ ਨੂੰ ਲੈ ਕੇ ਕਿੰਨੇ ਦਿਨ ਉਹਨੇ ਹੜਤਾਲਾਂ ਕੀਤੀਆਂ, ਕਿੰਨਾ ਕੁਝ ਉਸਨੇ ਦਾਅਵੇ ਕੀਤੇ ਨੇ ਉਲਟ ਪੁਲਟ ਕਰਨ ਦੇ। ਦਿੱਲੀ ਦੇ ਵਿੱਚ ਸਰਕਾਰ ਵੀ ਬਣਾਈ ਹੈ। ਇਹ ਲੋਕ ਸਿਰਫ ਇੱਕ ਫੋਕੀ ਵਾਹ, ਇੱਕ ਵੋਟ ਬੈਂਕ, ਇੱਕ ਦੂਜੇ ਤੋਂ, ਕਿਉਂਕਿ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਮਿਸ਼ਨ ਉਹਨਾਂ ਦਾ ਬਿਲਕੁਲ ਸੱਚਾ ਸੁੱਚਾ ਹੈ, ਕੋਈ ਉਹਦੇ ਚ ਕੋਈ ਐਸੀ ਗੱਲ ਨਹੀਂ ਹੈ ਕਿ ਜਿਹੜੀ ਉਹ ਜੱਗੋਂ ਬਾਹਰੀ ਕਰਦੇ ਹੋਣ। ਸੋ ਇੱਕ ਦੂਜੇ ਤੋਂ ਵੱਧ ਕੇ ਜਿਹੜੀਆਂ ਵੋਟਾਂ ਬਟੋਰਨ ਦੀ ਇਹ ਜਿਹੜੀ ਨੱਠ ਭੱਜ ਹੈ ਇਹਨਾਂ ਸਿਆਸੀ ਪਾਰਟੀਆਂ ਦੇ ਵਿੱਚ ਲੱਗੀ ਹੋਈ ਹੈ। ਤੇ ਹੋਰ ਇਸ ਤੋਂ ਵੱਧ ਇਹ ਕੋਈ ਬਿਆਨ ਦੇਈ ਜਾਣ ਜਾਂ ਕੁਝ ਕਰੀ ਜਾਣ, ਕਿਉਂਕਿ ਜੇ ਸੁਹਿਰਦ ਹੋਣ ਤੇ ਇਹਨਾਂ ਦੀ ਆਪਣੀ ਸਰਕਾਰ ਹੈ ਤੇ ਇਹਨਾਂ ਨੂੰ ਕਿਸੇ ਕੋਲ ਪੁੱਛਣ ਦੀ ਲੋੜ ਵੀ ਨਹੀਂ ਹੈ ਜੇ ਉਹਨਾਂ ਨੇ ਸਿੰਘਾਂ ਦੀ ਰਿਹਾਈ ਕਰਨੀ ਹੋਵੇ। ਜੀ ਬਿਲਕੁਲ। ਤੇ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਰੀਸੈਂਟ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਗਿਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।